ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੋ ਕਰਦਾਨ। ਸਾਧ ਸੰਗਤ ਜੀ, 14 ਜਨਵਰੀ ਦਿਨ ਐਤਵਾਰ, ਮਾਘ ਦੀ ਸੰਗਰਾਂਦ, ਮਾਘੀ ਦਾ ਦਿਹਾੜਾ, ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਰੱਖਿਆ ਗਿਆ। ਮੇਰੀ ਸਾਰੀ ਸੰਗਤ ਨੂੰ ਬੇਨਤੀ, ਇਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 40 ਸਿੰਘਾਂ ਨੇ ਜੋ ਬਿਦਾਵਾ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਇਹ ਬਿਦਾਵੇ ਨੂੰ ਮਹਾਰਾਜ ਜੀਆਂ ਨੇ ਪਾੜਿਆ। ਆਓ ਆਪਣੇ ਆਪਣੇ ਬਿਦਾਵੇ ਪੜਵਾਉਣ ਦਾ ਦੇਣੇ, ਉਸ ਦਿਨ ਟੁੱਟੀਆਂ ਨੂੰ ਗੰਢਵਾਉਣ ਦਾ ਦੇਣੇ। ਜਿਹੜਾ ਤੁਹਾਡਾ ਕੋਈ ਕਾਰਜ ਨਹੀਂ ਨਾ ਚੱਲਦਾ, ਉਸ ਦਿਨ ਆ ਕੇ ਤੁਸੀਂ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰੋ, ਸਾਰੇ ਰੁਕੇ ਕਾਰਜ ਬਾਪੂ ਜੀ ਨੇ ਚਲਾਉਣੇ ਨੇ। ਮਾਘੀ ਦੀ ਸੰਗਰਾਂਦ ਆਪਾਂ ਸਾਰਿਆਂ ਨੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਜੋ ਆ ਕੇ ਮਨਾਉਣੀ ਹੈ। ਦਾਸ ਵੀ ਵਿਸ਼ੇਸ਼ ਕਰਕੇ ਉਸ ਦਿਨ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀ ਭਰੇਗਾ। ਭੁੱਲਿਓ ਨਾ, ਕੋਈ ਬਹਾਨੇਬਾਜ਼ੀ ਨਹੀਂ, ਕੋਈ ਠੰਡ ਦੀ ਗੱਲ ਨਹੀਂ ਕਿ ਠੰਡ ਬੜੀ। ਜੇ ਠੰਡ ਮਹਿਸੂਸ ਹੋਵੇ, ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਆ ਕਰੋ, ਸਾਰੀ ਠੰਡ ਦੂਰ ਹੋ ਜਾਏਗੀ। ਮੇਰੀ ਬੇਨਤੀ ਹੈ ਪਿਆਰਿਓ, ਆਪ ਵੀ ਆਇਓ, 10 20 ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ। ਮਾਘੀ ਦੀ ਸੰਗਰਾਂਦ ਜੋ ਆਪਣੇ ਆਪਣੇ ਅਸੀਂ ਬੰਧਨ ਕਟਵਾਉਣੇ, ਕਿਸੇ ਨੂੰ ਗਰੀਬੀ ਦਾ ਬੰਧਨ ਹੈ, ਕਿਸੇ ਨੂੰ ਵਿਕਾਰਾਂ ਦਾ ਬੰਧਨ ਹੈ, ਕਿਸੇ ਨੂੰ ਆਲਸ ਦਾ ਬੰਧਨ ਹੈ, ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਕਿਸੇ ਦੇ ਸੰਜੋਗ ਨਹੀਂ ਖੁੱਲ੍ਹਦੇ। ਜਿੰਨੇ ਵੀ ਸਾਡੇ ਭਾਵੇਂ ਦੁਨਿਆਵੀ ਤੇ ਭਾਵੇਂ ਅਧਿਆਤਮਕਤਾਈ ਦੇ ਬੰਧਨ ਨੇ, ਸਾਰੇ ਬੰਧਨਾਂ ਨੂੰ ਆ ਕੇ ਕਟਵਾਓ। ਸਾਰੇ ਆ ਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਾਜ਼ਰੀਆਂ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਭਰੋ। ਇਸ ਸਮਾਗਮ 'ਤੇ ਆਉਣ ਦੇ ਲਈ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਰਾਮ ਤੀਰਥ ਰੋਡ ਤੁਹਾਨੂੰ ਲੈ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੂਜ਼ ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:45 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ, ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ, ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲੋਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ
रुझेवां आ जाए, विआह शादी का कारज आ जाए, 5-5 दिन असीं बच्चों को स्कूल नहीं भेजते। मैं नहीं कहता बच्चे पढ़न ना, वध तो वध पढ़ाइयाँ करन, पर जे गुरु निमित्त तुसीं एक छुट्टी भी बच्चों को करवा लोगे तो पढ़ाई विच भी गुरु साहब बरकत पाउणगे, वाधा पाउणगे। कोई बहानेबाजी नहीं करनी। सारिया संगतां ने तकरीबन 8 बजे के करीब गुरुद्वारा साहब पहुँच जाना, चौंकड़े मार के बह जाना। लंगर प्रसाद छकण तो बाद 9 तो 3 बजे तक आपां सारी रात रैण सबाई कीर्तन करांगे, नाल गुरु गोबिंद सिंह साहब सच्चे पातशाह जी नूं जी आयां कवांगे। ये सारा प्रोग्राम साडे यूट्यूब चैनल भाई अमनदीप सिंह जी ऑफिशियल चैनल के उत्ते लाइव दिखाया जाएगा। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ, ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। तो जब हम गुरु का भी साथ साथ शुक्राना करते हैं ना, तो गुरु साहब करते क्या हैं? एक दांत का शुक्राना करना हमने शुरू कर दिया। बाबा कहता है ये बच्चा मेरा ठीक है, जब 2 दांतें और दे देते हैं। आखो धन गुरु रामदास जी, गुरु रामदास। अब 3 दांतें हो गई, उनका शुक्राना शुरू किया। बाबा कहता 10 और देता हूं। अगर शुक्राना नहीं करता, मैं की पढ़ाई करता, देखिए मेरे वर्गा है कोई नहीं। फिर गुरु करता क्या है? कहता अच्छा तूने मैं की पढ़ाई शुरू कर दी, अहंकार में आ गया कि मेरा देखो रुआब है जी, मेरा देखो बोलबाला। बाबा कहता कोई नहीं, अब जितना तुझे दिया है ना मुझसे बढ़ने नहीं दूंगा, उसी लिमिट में तेरे को फिक्स कर दूंगा। धन गुरु रामदास जी, गुरु रामदास जी। और उस लिमिट में रह के भी बंदा अहंकार करता जावे, फिर गुरु करता क्या क्या थोड़ा थोड़ा अपना हाथ खींचना शुरू कर देता है। हर बात पे उसका शुक्राना, शुक्र गुजारी भी एक दवाई है, और सच्ची बात प्यार भी एक दवाई है। प्यार, जिससे बोलो प्यार से बोलो, जिससे मिलो प्यार से मिलो, अपनेपन से मिलो। जिसको भी मिलो संगत में या बाहर, खिड़े मत्थे मिलो, खिड़े मत्थे, ऐसा महसूस होवे जैसे ये भी मेरे परिवार का ही मेंबर है। आखो धन गुरु रामदास जी, गुरु रामदास जी। प्यार भी एक दवाई है, और सच्ची बात है प्यार से दुनिया और दुनिया बनाने वाला बस में आ जाता है। प्यार एक ऐसी दवाई है, जिन प्रेम कियो तिन ही प्रभु पायो। प्रेम तो ऐसी, प्यार तो ऐसी दवाई, दुनिया नहीं दुनिया बनाने वाला भी बस में आ जाता है जी, वो भी वश में आ जाता है। प्यार ऐसी दवाई है। आखो धन गुरु रामदास जी, गुरु रामदास जी, धन गुरु रामदास जी, गुरु रामदास जी। प्यार न लखो ने जी धन बाबा दीप सिंह जी। फिर आखो धन बाबा दीप सिंह जी। ये मेरी विनती है। प्यार भी एक दवाई, और दवाई हमेशा बोतल में या शीशी में नहीं मिलती। ये भी मैंने जो चीजें बोली ये भी दवाइयां हैं, ये भी दवाइयां खाया करो, दूसरी दवाइयों से बचना शुरू हो जाएगा। आखो धन गुरु रामदास जी, धन गुरु रामदास जी। अपना रवैया बदलो, ये भी एक दवाई है। मैंने अपने आप को बहुत मोल्ड किया है अपनी लाइफ में, बहुत। आप भी किया करो। कई बारी बंदा पहले कल्पता है, बात बात पे कल्पता है, अब फ्लेक्सिबिलिटी आ गई, कोई नहीं, कोई नहीं। अगर तू नहीं कर सकता कोई नहीं, तेरी मजबूरी होएगी, कोई बात नहीं। आखो धन गुरु रामदास जी, धन गुरु रामदास जी। फ्लेक्सिबल जी, अपना रवैया बदलो। रवैया बदलोगे ये भी एक महान दवाई है। और अगली बात सुनो, दुनिया को बदलने की उम्मीद करने की बजाय अपने आप को बदलो, ये भी एक महान दवाई है। दुनिया को बदलने की उम्मीद की बजाय अपने आप को बदलो। अपने आप को, मैं कौन हूं, मैं क्या कर रहा हूं, मुझे करना क्या चाहिए। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लख न जी धन बाबा दीप सिंह जी। दुनिया को बदलने की बजाय अपने आप को बदलना शुरू करो। अपने आप को आप सवारे मैं मिलिया सुख होए, फरीदा जे तो मेरा होए रहे सब जग तेरा होए। पर कहते तू मेरा बन जा, अपने आप को बदल ले बस।
पहले दुनिया को बदलने के लिए चला था, अब अपने आप को बदलना शुरू कर। जब तू अपने आप को बदलेगा तुझे पता चल जाएगा मैं कण कण में बाहर भी समाया हूं और तेरे अंदर भी मैं ही बैठा हूं। धन गुरु रामदास जी, धन गुरु रामदास जी, धन गुरु रामदास जी, धन गुरु रामदास जी। हर एक बंदे को समझने की बजाय अपने आप को समझो। शांति से बैठा करो कुछ समय, 10 मिनट ही बैठो। 10 मिनट अकेले बैठोगे ना, इतने अच्छे रिजल्ट निकलेंगे, हैरानी जनक रिजल्ट निकलेंगे 10 मिनट अकेले बैठने में। अकेले नहीं, एकांत में बैठने से। एकांत बैठा करो। उस वक्त आप बैठे हो, आपके गुरु पिता बैठे और कोई नहीं। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जीतन बाबा दीप सिंह जी। अपने आप को समझना ये भी एक हैरानी जनक दर्द निवारक दवाई है, दर्द निवारक है जी। और मेरी बेनती है प्यारेओ, दुनिया को जीतने की बजाय अपने मन को जीतना शुरू करो। इससे बड़ी और कोई दवाई नहीं। मन को जीतने का एक ढंग है, रोजाना कुछ समा सिमरन में बैठो, बंदगी में बैठो, एकांत में बैठो। गुरु कृपा करे आप सबरो परिवार सवारो, सारे आखो समाज आपे ही सवर जाएगा। प्यार के साथ सारे फतेह बुलाओ जी। वाहिगुरु जी का खालसा, वाहिगुरु जी की फतेह। आज जो मैंने शब्द पढ़ना है, गुरु अर्जन देव पातशाह जी के प्यारे मीठे ये बोल हैं। गुरु ग्रंथ साहिब जी के 724 नंबर अंग के ऊपर दर्ज। अंग जैसे हमारे अंग हैं, गुरु पिता के भी अंग हैं। कभी गुरु ग्रंथ साहिब जी के अंगों को ये नहीं कहना चाहिए ये शब्द फलाने पेज पे दर्ज है, फलाने पन्ने पे दर्ज है, नहीं, फलाने अंक पे दर्ज, अंक नहीं, अंग। जैसे हमारे अंग गुरु ग्रंथ जी माने प्रगट गुरां की दे। गुरु ग्रंथ साहिब जी के 724 नंबर अंग के ऊपर ये शब्द दर्ज है, मेहरबान साहिब, मेहरबान साहिब मेरा मेहरबान। बड़े प्यार के साथ मेरे साथ साथ गाओ। और इस शब्द में पंचम पातशाह जी ने क्या सुमति दी है, उसकी सेवा सदगुरु ले। शब्द पढ़ने के लिए चाहे मोबाइल निकालने हो निकाल लो, मगर करने सुनने नहीं, व्हाट्सएप फेसबुक नहीं चलाने। ये विनती जरूर मानना। जो काम देखो, मुझे ये नहीं पता हिंदी में क्या कहते हैं, चिच्चड़ होता है ना, चिच्चड़। जो गायें हैं, भैंस हैं, उनके ऊपर जो कीड़ा लग जाता है, उनके ऊपर कीड़ा लगता है, कीड़ा, उनको हम पंजाबी में चिच्चड़ बोलते हैं। तो मझ का दूध निकलता है थनों से, थनों के पास रहता है, पर प्यारे वो दूध नहीं पीता, लहू पीता है। आखो धन गुरु रामदास जी, लहू चूसता है, लहू। बैठा दूध के पास मगर दूध नसीब नहीं हो रहा, लहू पीता है। इसी तरह कई लोग हमारे जैसे संगत में आ भी जाते हैं, मगर ये अमृत रस नहीं चख पाते। संगत में बैठ के भी बस व्हाट्सएप फेसबुक के चला के अपना सारा ध्यान उधर ही रखते, वो चिच्चड़ में और उनमें कोई फर्क नहीं। इतनी जो अमृत वर्षा हो रही है उसका वो लाभ नहीं ले पाते, बस ध्यान दूसरी तरफ। ये मेरी बेनती है, वो जानवर के ऊपर लगे कीड़े के समान नहीं हमने बनना, हमने तो अमृत रस चखना है। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह जी। आप शब्द पढ़ें। इधर तो अभी बैठने की कोई जगह नहीं बची, क्योंकि लेडीज की तरफ सारा जो पीछे तक इतना बड़ा प्रबंध है, मगर ये भी छोटा पड़ रहा है। थोड़ी बहुत उधर जो जगह, अब थोड़ा थोड़ा उधर एडजस्ट होते जाओ, जिधर जिधर जगह मिले आप बैठो। आओ बड़े प्यार के साथ सारी संगत शब्द पढ़ो, कोई रस्म खाली ना रहे।
को दे दान साहिब मेरा मेहरबान पढ़ो मेहरबान साहिब मेहरबान साहिब मेरा मेहरबान सारे मेहरबान साहिब मेहरबान साहिब मेरा ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਤੁਧ ਰੱਖੇਗਾ ਸਿਰਜਣਹਾਰ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਤੁਧ ਰੱਖੇਗਾ ਸਿਰਜਣਹਾਰ। ਜਿਨ ਪੈਦਾ ਇਸ ਤੋਂ ਕੀਆ ਸੋਈ ਦੇ ਆਧਾਰ ਜਿਨ ਪੈਦਾ ਇਸ गुरु रामदास जी। सारी संगत प्यार से बोलने जी धन बाबा दीप सिंह जी। जिन उपाय मेदनी सोई करदा सार सोई करदा सार। जिन उपाय मेदनी सोई करदा सार सोई करदा सार। कट कट मालक दिला का सच्चा परवतगार कट कट मालक दिला का सच्चा परवतगार मेहरबान
लखन जी धन बाबा दीप सिंह जी। कुदरत की मन जानिए वड्डा वे परवाह हो, वड्डा वे परवाह हो। कुदरत की मन जानिए वड्डा वे परवाह हो, वड्डा वे परवाह हो। तारे बंदे तू बंदगी जिचर कट में सा हो। बोलो सारे जी। तारे बंदे तू बंदगी जिचर कट में सा हो, सा हो। मेहरबान साहिब मेहरबान साहिब मेरा मेहरबान पढ़ो मेहरबान साहिब मेहरबान साहिब मेरा धन गुरु रामदास जी। धन गुरु रामदास जी। सारे बोलो धन बाबा दीप सिंह जी। तू समरत अकथय गोचर जियो पिंड तेरी रास, जियो पिंड तेरी रास। तू समरत अकथय गोचर जियो पिंड तेरी रास, जियो पिंड तेरी रास। रहम तेरी सुख पाया सदा नानक की अरदास। रहम तेरी सुख पाया सदा नानक की अरदास। मेहरबान साहिब मेहरबान साहिब मेरा मेहरबान पढ़ो मेहरबान साहिब मेहरबान साहिब मेरा मेहरबान जी सगल को दे दान, जी सगल को दे दान साहिब मेरा मेहरबान। मेहरबान साहिब मेहरबान साहिब मेरा मेहरबान मेहरबान
दीनन की प्रतिपाल करे नित, संत उबार गनी मन गारे। पश पशु नग नाग नरातम सर्व समय सबको पुरत पारे। पोखत है जल में थल में पल में कल के ने कर्म विचारे। दीन दयाल दया निर्दोख देखत है, हमारे किए हुए रोज के गुनाह देखता है जी, पर फिर भी झोलियां भरने से पीछे नहीं होता, ऐसा मेहरबान। दीन दयाल दया निध दोखन देखत है, पर देत नारे। मेहरबान मेहरबान साहिब, मेहरबान साहिब मेरा मेहरबान। दाहत है दुख दोखन को दल, दुजन के पल में दल डारे। खंड अखंड प्रचंड पहारन, पूरन प्रेम की प्रीत संभारे। पार न पाए सके पद्मा पत, वेद कतेब अपेद उच्चारे। रोजी ही राज बिलोकत राजक, रोख रूहान की रोजी न टारे। मेहरबान साहिब मेहरबान, साहिब मेरा मेहरबान। दीन दयाल दया करे, श्रीपत सुंदर सी पद्मा पते है। वाहिगुरु जी काम न क्रोध न लोभ न मोह न रोग न सोग न भोग न भय है। देवहीन सने सबूतन, ने बिरक्त अगे अशय है। तुम कौन हो दत्ता जी? जान को देत अजान को देत, जमीन को देत जमान को दे है। काहे को डोलत है तुमरी सुध, सुंदर सिरी पद्मा पत ले है। मेहरबान साहिब मेहरबान, साहिब मेरा मेहरबान। करोगे कृपा, मेरे बाद जितने भाई बैठे वो बोले। तीसरे हिस्से में जितनी मेरी बहनें बैठी हैं, माताएं बैठी, बच्चियां बैठी, वो बोले गज के। एक एक में से 5-5 जनों की आवाज आवे, सारे गज के बोले जी। मेहरबान साहिब कौन है? उस साहिब का नाम लो सारे। तन गुरु रामदास जी, तन गुरु रामदास जी, तन गुरु रामदास जी। बोलो तन गुरु रामदास जी। तन गुरु तन बाबा दीप सिंह जी, तन बाबा दीप सिंह जी, तन बाबा दीप सिंह जी। बोलो भाई मेरे। तन बाबा दीप सिंह भैणा, जी। मेहरबान साहिब मेहरबान, साहिब मेरा मेहरबान। बाहो बाहो सिरजनहार, पायन ठांड आप जी चंद मेहरबान, जी चंद मेहरबान। तिसनो सदा जाप मेहरबान, साहिब मेहरबान, साहिब मेरा मेहरबान, मेहरबान साहिब मेरा मेहरबान।
दास हम दीना तुम मेहरबान, सारे बोलो तुम मेहरबान, फिर बोलो तुम मेहरबान, सारे बोलो जी तुम मेहरबान। दास हम दीना नानक साहिब भरपुर लीला, मेहरबान साहिब मेहरबान साहिब मेरा मेहरबान। हमरी गणत न गणिया काय अपना बिरद पछाण, हमरी गणत न गणिया काय अपना बिरद पछाण। हाथ तेरा के कर अपने सदा सदा रंगवान, हाथ तेरा के कर अपने सदा सदा रंगवान। साचा साहिब बोलो साचा साहिब, सारे बोलो साचा साहिब, सारे नहीं बोले साचा साहिब, गज के बोलो गज के साचा साहिब, 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 साचा साहिब। सत मेहरबान, सत मेहरबान, सत मेहरबान, सत मेहरबान। बंद पाया मेरे सतगुर पूरे होई सरब कल्याण, बंद पाया मेरे सतगुर पूरे होई सरब कल्याण। जियो पाए पिंड जिन साजिया दिता पैनण खान, जियो पाए पिंड जिन साजिया दिता पैनण खान। अपने दास की आपे जरा की नानक सत कुर्बान, अपने दास की आप बेजरा की नानक सत कुर्बान। मेहरबान साहिब मेहरबान, ओ साहिब मेरा मेरा मेहरबान मेहरबान। साहिब मेरा मेहरबान, साहिब मेरा मेहरबान। सद बख्शिंद सदा मेहरबाना, सद बख्शिंद सदा मेहरबाना। सपना दे आधारी नानक दास संत पाछे परियो, राख ले हो एक बारी। मेहरबान साहिब मेहरबान, साहिब मेरा मेहरबान मेहरबान। खुद खसम खलक जहान अल्लाह मेहरबान खुदाए। दिन सरैन जे तो दिया दे सो क्यों तो जग जाए। मेहरबान साहिब मेहरबान मेहरबान मौला तू ही एक पीर पैगंबर शेख। दिला का मालिक करे हाक कुरान कते बते पाक। मेहरबान साहिब मेहरबान। उस मेहरबान का नाम फिर से ले लो। पहले सुने ना, जो जो भी आप मन में सोचते हो उससे कई गुना ज्यादा देता है जब प्रेम से उसका नाम लेते हो। सारी संगत बोले हो उसी तरह तीन हिस्सों में मेरे बाद सारे भाई वीर, तीसरे हिस्से में सभी बहनें। गज के एक एक में से 5-5 जनों की आवाज है। गज के तन गुरु रामदास जी, तन
जी ताने बाबा दीप सिंह जी, ताने बाबा दीप सिंह जी, ताने बाबा दीप सिंह जी, ताने बाबा दीप सिंह जी। आवाज भाइयों आपकी भी आ रही, बहनों की भी आ रही, सबकी आ रही, बड़ी कृपा। पर थोड़ा सा जोर और लगाओ, आखो धन गुरु रामदास जी, धन गुरु रामदास जी। घर में शादी होवे ना, शादी है जी, 70-75 साल की बुजुर्ग माता भी होवे ना, बुजुर्ग माता, वो भी कहती है एक बोली मैंने भी डालनी है जी। पंजाबी च असीं बोलियां कहने, तुहाडे में हिंदी में क्या कहते हैं, जो छोटे छोटे टप्पे बोलती हैं ना जनानियां ताड़ियां मार के, की कहते हैं हैं जमालो। अच्छा चलो समझ लग ही गई आपको। धन गुरु रामदास जी, धन गुरु रामदास। शादी का घर में माहौल होवे तो एक बुजुर्ग माई भी कहती है कि एक बोली मैं भी डालूंगी, है जी। गुरु घर में आके मैं देखता हूँ कई कुर्सियों पे बैठते हैं, जिनकी शारीरिक प्रॉब्लम होवे, चलो वो बात अलग है, बहुत ज्यादा मजबूरी वो बात अलग है, उनको तो माफी। तो कई वैसे ही बैठ जाते जी, मेरी तो सेहत राजी नहीं। ऐसे लोगों को कभी शादी में भंगड़ा डालते हुए देखा ना, गुरु घर में आके हाय कमर दुखती है, हाय लक दुखता है, गोडे दुखते हैं, तो जब शादी में भंगड़ा डालते हैं, नाचते, तब कुछ नहीं दुखता है जी। मैं जो बात बोल, खुशी में उम्र का भी बंदा ध्यान नहीं रखता, कहता है नहीं एक बोली मैं भी डालूं, एक स्टेप मैं भी नाचना, ऐसे ही होता है ना। तो आज गुरु घर में खुशियां मना रहे हैं, जैसी भी आवाज गुरु ने दी है जोर लगाओ पूरा, एक एक में से कम 5-5 जनों की आवाज जरूर आवे, ये मेरी बेनती। गुरु का नाम लेना इतनी ऊंची आवाज में लो, इतनी ऊंची आवाज में जो इस कॉलोनी के अभी तक संगत में नहीं ना आए, उनके अंदर भी आपकी आवाज की खींच पड़ जाए। सत श्री अकाल। सत श्री अकाल। सारी संगत कृपा करो। सत श्री अकाल। अब अपने मेहरबान सत श्री अकाल करो कृपा। अब मेरे बाद भाई तीसरे हिस्से में बहने बोलो, उस मेहरबान सदगुरु का नाम लो सारे। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन गुरु, हाँ शाबाश। ताने बाबा दीप सिंह जी, ताने बाबा दीप सिंह जी, ताने बाबा दीप सिंह जी, ताने बाबा दीप सिंह जी। बाबा मेहरबान साहिब, मेहरबान साहिब मेरा, मेहरबान मेहरबान साहिब, मेहरबान साहिब मेरा, मेहरबान साहिब, मेहरबान साहिब मेरा, मेहरबान साहिब मेहरबान साहिब मेरा, मेहरबान। तू काहे डोले प्राणियां, तुद रखेगा सिरजनहार, तुद रखेगा सिरजनहार। तू काहे
डोले प्राणिया तुद रखेगा सिरजनहार। तुद रखेगा सिरजनहार। जिनने पैदाइश तो किया सोई दे आधार। जिनने पैदाइश तो किया सोई दे आधार। मेहरबान साहिब मेहरबान, साहिब मेरा मेहरबान। साहिब मेहरबान, साहिब मेरा मेहरबान। वाहिगुरु 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 सारे वाहिगुरु 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 और रुचि वाहिगुरु 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 गुरु वाहिगुरु 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 सारी संगत बोलो, सारी संगत वाहिगुरु 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 वाहिगुरु। ये घड़ियां दोबारा नहीं मिलेंगी। सारे वाहिगुरु 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 वाहिगुरु। अभी कई नहीं बोल रहे। वाहिगुरु 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 वाहिगुरु। मेहरबान साहिब मेहरबान, साहिब मेरा मेहरबान। बोलो मेहरबान साहिब मेहरबान, साहिब मेरा मेहरबान। बोले सो निहाल सत श्री अकाल। गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जी धन बाबा दीप सिंह जी। बड़ी प्यारी सुमत इस शब्द में आज गुरु पिता हमें दे रहे हैं। ऐसे समझाने का यत्न कर रहे हैं प्यारिया, अपने मालिक के ऊपर पूर्ण तौर पे भरोसा रख और अपने अंदर की भटकना को खत्म कर। अपने अंदर की भटकना को, अंदर से हम भटकते हैं, सच्ची बात है। गुरु घर में भी आते हैं और ऐसी जगहों पे भी जाते हैं जहां जाने से गुरु की मिली हुई खुशी भी चली जाती है। आखो धन गुरु रामदास जी, धन गुरु रामदास जी। संगत भी करते हैं और अपने घुटनों के ऊपर काले धागे भी बांधते हैं। जी मुझे एक मिला, मैंने कहा ये क्यों बांधा तूने? कहता है मुझे डिस्क की प्रॉब्लम, किसी ने मुझे बताया ये पैर पे बांध, तेरी डिस्क की प्रॉब्लम सही। मैंने कहा मुझे आज पता लगा तेरी डिस्क पैरों में है।
गिट्टे, हम तो पंजाबी में गिट्टे बोलते हैं, ये घुटना हो गया, ये जो नीचे होता है पैर, उसको क्या बोलते हैं? एडी। एडी नहीं है, एडी। जो एडी के इर्द गिर्द बांध लेते हो ना काला धागा, एडी बोलते हैं ना। देखो आज गुरु पिताजी हमारी भटकना खत्म करने का यत्न कर रहे हैं। शुरुआत में महाराज जी ने क्या वचन किया, मैं विनती करता हूं, 1 मिनट पढ़े हो जी। मेहरबान साहिब मेहरबान, साहिब मेरा मेहरबान जी, सगल को दे दान। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ,
ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ
ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।